नमस्कार, सत श्री अकाल, आदाब। मेरा नाम मनदीप पूनिया है ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਮੈਂ ਇੱਕ ਵਾਰ ਫਿਰ ਹਾਜ਼ਰ ਹਾਂ ਨਵੇਂ ਬੁਲਟਨ ਦੇ ਨਾਲ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਮੁੱਖ ਖਬਰਾਂ ਤੋਂ। ਕੋਰੋਨਾ ਦੀ ਵੈਕਸੀਨ ਬਣਾਉਣ ਵਾਲੀ ਐਸਟ੍ਰਾਜੈਨੇਕਾ ਜਿਹਨੇ ਕੋਵਿਸ਼ੀਲਡ ਵੈਕਸੀਨ ਬਣਾਈ ਸੀ, ਅੱਜ ਉਹਨੇ ਕਬੂਲਿਆ ਹੈ ਕਿ ਉਹਦੀ ਵੈਕਸੀਨ ਕਰਕੇ ਹਾਰਟ ਅਟੈਕ ਅਤੇ ਸਟ੍ਰੋਕ ਵਰਗੀ ਬਿਮਾਰੀਆਂ ਹੋ ਸਕਦੀਆਂ ਹਨ। ਦੱਸਦੀ ਹੈ ਕਿ ਕੋਵਿਸ਼ੀਲਡ ਵੈਕਸੀਨ ਦੇ ਖਿਲਾਫ 50 ਬੰਦਿਆਂ ਨੇ ਹਾਈ ਕੋਰਟ ਦੇ ਵਿੱਚ ਕੇਸ ਦਾਇਰ ਕੀਤੇ ਹੋਏ ਸੀ। ਉਹਦੀ ਸੁਣਵਾਈ ਦੇ ਅੰਦਰ ਹੀ ਕਿਤੇ ਨਾ ਕਿਤੇ ਐਸਟ੍ਰਾਜੈਨੇਕਾ ਨੇ ਇਹ ਸਭ ਕੁਝ ਕਬੂਲਿਆ ਹੈ। ਕੋਵਿਸ਼ੀਲਡ ਵੈਕਸੀਨ ਤੇ ਏਡਾ ਵੱਡਾ ਖੁਲਾਸਾ ਹੋਣ ਤੋਂ ਬਾਅਦ ਲਗਾਤਾਰ ਟਵਿੱਟਰ ਤੇ ਭਾਰਤ ਦੀ ਰਾਜਨੀਤਿਕ ਹਲਕਿਆਂ 'ਚ ਚਰਚਾ ਚੱਲਦੀ ਰਹੀ। ਅਖਿਲੇਸ਼ ਯਾਦਵ ਦਾ ਇੱਕ ਪੁਰਾਣਾ ਵੀਡੀਓ ਵੀ ਵਾਇਰਲ ਹੁੰਦਾ ਰਿਹਾ, ਜਿਹਦੇ 'ਚ ਉਹਨਾਂ ਨੇ ਕੋਵਿਸ਼ੀਲਡ ਵੈਕਸੀਨ ਲਗਾਉਣ ਤੋਂ ਨਾ ਕਰਤੀ ਸੀ। ਉਹਨਾਂ ਨੇ ਕੋਰੋਨਾ ਦੇ ਕਾਲ 'ਚ ਇਹ ਕਿਹਾ ਸੀ, ਅਸੀਂ BJP ਦੀ ਵੈਕਸੀਨ ਨਹੀਂ ਲਵਾਵਾਂਗੇ। ਵੈਕਸੀਨ ਤੇ ਖੁਲਾਸੇ ਤੋਂ ਬਾਅਦ ਟਵਿੱਟਰ ਤੇ ਅਰੈਸਟ ਨਰਿੰਦਰ ਮੋਦੀ ਕਰਕੇ ਇੱਕ ਟ੍ਰੈਂਡ ਵੀ ਚੱਲਿਆ, ਜਿਸ ਟ੍ਰੈਂਡ 'ਚ ਕਿਤੇ ਨਾ ਕਿਤੇ ਨਰਿੰਦਰ ਮੋਦੀ ਨੂੰ ਗ੍ਰਿਫਤਾਰ ਕਰਨ ਦੀ ਗੱਲ ਕਹੀ ਗਈ ਸੀ। ਕਈ ਟਵਿੱਟਰ ਖਾਤਿਆਂ ਨੇ ਲਿਖਿਆ ਕਿ ਜੇ ਸਾਡੀ ਮੌਤ ਹਾਰਟ ਅਟੈਕ ਜਾਂ ਸਟ੍ਰੋਕ ਨਾਲ ਹੁੰਦੀ ਹੈ ਤਾਂ ਉਹਦਾ ਜ਼ਿੰਮੇਦਾਰ ਨਰਿੰਦਰ ਮੋਦੀ ਹੋਊਗਾ, ਕਿਉਂਕਿ ਅਸੀਂ ਕੋਵਿਸ਼ੀਲਡ ਵੈਕਸੀਨ ਲਵਾਈ ਸੀ। ਕਰਨਾਟਕ ਦੀ ਹਾਸਨ ਸੀਟ ਤੋਂ BJP JDS ਦੇ ਉਮੀਦਵਾਰ ਪ੍ਰਜਵੱਲਾ ਰੇਵੰਨਾ ਦੀ ਵੀਡੀਓਜ਼ ਵਾਇਰਲ ਹੋਣ ਤੋਂ ਬਾਅਦ JDS ਨੇ ਉਹਨਾਂ ਨੂੰ ਪਾਰਟੀ ਤੋਂ ਕੱਢ ਦਿੱਤਾ ਹੈ ਤੇ ਅਮਿਤ ਸ਼ਾਹ ਨੇ ਵੀ ਬਿਆਨ ਦੇ ਕੇ ਕਿਹਾ ਹੈ ਕਿ ਇਸ ਸਾਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ, ਅਸੀਂ ਆਰੋਪੀ ਨੂੰ ਨਹੀਂ ਬਚਾ ਰਹੇ। ਦੱਸਦੇ ਹੈ ਕਿ ਪ੍ਰਜਵੱਲਾ ਰੇਵੰਨਾ ਬਾਹਰ ਭੱਜ ਗਿਆ ਹੈ। ਭਾਰਤ ਦੇ ਰਾਜਨੀਤਿਕ ਹਲਕਿਆਂ 'ਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਸਾਂਸਦ ਰਾਘਵ ਚੱਡਾ ਦੀ ਗੁੰਮਸ਼ੁਦਗੀ ਤੇ ਲਗਾਤਾਰ ਗੱਲ ਹੋ ਰਹੀ ਹੈ। ਇਸੇ ਕਰਕੇ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਅਤੇ ਦਿੱਲੀ ਸਰਕਾਰ ਦੇ ਵਿੱਚ ਮੰਤਰੀ ਸੌਰਵ ਭਾਰਦਵਾਜ ਨੇ ਅੱਜ ਮੀਡੀਆ 'ਚ ਆ ਕੇ ਕਿਹਾ ਹੈ ਕਿ ਰਾਘਵ ਚੱਡਾ ਕਿਤੇ ਭੱਜੇ ਨਹੀਂ, ਬਲਕਿ ਉਹਨਾਂ ਦੀ ਅੱਖਾਂ ਦੇ ਆਪਰੇਸ਼ਨ ਕਰਕੇ ਉਹ ਇੰਗਲੈਂਡ 'ਚ ਹੈਗੇ ਆ ਤੇ ਜਦੋਂ ਉਹਨਾਂ ਦੇ ਅੱਖਾਂ ਦੇ ਆਪਰੇਸ਼ਨ ਹੋਣ ਤੋਂ ਬਾਅਦ ਉਹਨਾਂ ਦਾ ਰੈਸਟ ਪੀਰੀਅਡ ਪੂਰਾ ਹੋ ਜਾਊਗਾ, ਉਹ ਵਾਪਸ ਲੌਟਣਗੇ। ਰਾਜਨੀਤਿਕ ਹਲਕਿਆਂ 'ਚ ਉਹਨਾਂ ਦੀ ਗੁੰਮਸ਼ੁਦਗੀ ਦੀ ਗੱਲ ਇਸ ਕਰਕੇ ਵੀ ਚੱਲ ਰਹੀ ਹੈ ਕਿਉਂਕਿ ਹੁਣ ਲੋਕ ਸਭਾ ਦੇ ਚੋਣ ਚੱਲ ਰਹੇ ਨੇ ਤੇ ਕੁਝ ਦਿਨਾਂ ਬਾਅਦ ਦਿੱਲੀ ਦੇ ਵਿੱਚ ਵੀ ਚੋਣ ਹੋਣੇ ਨੇ। ਮਣੀਪੁਰ ਦੇ ਵਿੱਚ ਆਦੀਵਾਸੀ ਮਹਿਲਾਵਾਂ ਨੂੰ ਨੰਗੇ ਘੁਮਾਉਣ ਵਾਲੇ ਮਾਮਲੇ ਤੇ ਅੱਜ CBI ਨੇ ਆਪਣੀ ਚਾਰਜ ਸ਼ੀਟ ਦਾਖਲ ਕੀਤੀ ਹੈ। ਉਸ ਚਾਰਜ ਸ਼ੀਟ 'ਚ CBI ਨੇ ਦੱਸਿਆ ਹੈ ਕਿ ਉਹ ਮਹਿਲਾਵਾਂ ਕੱਪੜੇ ਲਾਉਣ ਤੋਂ ਪਹਿਲਾਂ ਪੁਲਿਸੀਆਂ ਕੋਲ ਵੀ ਗਏ ਸੀ ਤੇ ਪੁਲਿਸੀਆਂ ਦੀ ਜਿਪਸੀ ਦੇ ਵਿੱਚ ਉਹ ਜਾ ਕੇ ਬਹਿ ਗਈਆਂ ਸੀ, ਪਰ ਪੁਲਿਸੀਆਂ ਨੇ ਕਿਹਾ ਕਿ ਉਹਨਾਂ ਕੋਲ ਜਿਪਸੀ ਦੀ ਚਾਬੀ ਨਹੀਂ ਹੈ, ਇਸ ਕਰਕੇ ਉਹ ਜਾ ਨਹੀਂ ਸਕਦੇ। ਉਸ ਤੋਂ ਬਾਅਦ ਉਹਨਾਂ ਮਹਿਲਾਵਾਂ ਨੂੰ ਭੀੜ ਨੇ ਤਾਰ ਲਿਆ ਤੇ ਉਹਨਾਂ ਨੂੰ ਨੰਗਾ ਕਰਕੇ ਉੱਥੇ ਕਮਾਇਆ। ਕਾਂਗਰਸ ਦੇ ਵੱਡੇ ਆਗੂ ਜੈਰਾਮ ਰਮੇਸ਼ ਨੇ ਇੱਕ ਇੰਟਰਵਿਊ 'ਚ ਇਹ ਕਨਫਰਮ ਕੀਤਾ ਹੈ ਕਿ ਰਾਹੁਲ ਗਾਂਧੀ ਅਮੇਠੀ ਤੋਂ ਅਤੇ ਪ੍ਰਿਯੰਕਾ ਗਾਂਧੀ ਰਾਏਬਰੇਲੀ ਤੋਂ ਚੋਣ ਲੜਨਗੇ। ਅਮਿਤ ਸ਼ਾਹ ਨੇ ਪ੍ਰਿਯੰਕਾ ਗਾਂਧੀ ਅਤੇ ਰਾਹੁਲ ਗਾਂਧੀ ਤੇ ਹਮਲਾ ਬੋਲਦਿਆਂ ਕਿਹਾ ਸੀ, ਇਹਨਾਂ ਕੋਲ ਆਤਮ ਵਿਸ਼ਵਾਸ ਨਹੀਂ ਹੈ, ਤਾਂ ਹੀ ਇਹਨਾਂ ਨੇ ਆਪਣੀ ਟ੍ਰੈਡੀਸ਼ਨਲ ਸੀਟ ਛੱਡ ਦਿੱਤੀ ਹੈ ਤੇ ਇਹਨਾਂ ਨੂੰ ਆਤਮ ਵਿਸ਼ਵਾਸ ਦੀ ਕਮੀ ਕਰਕੇ ਹੀ ਇਹ ਕਿਤੇ ਨਾ ਕਿਤੇ ਮੈਦਾਨ ਨੂੰ ਛੱਡ ਕੇ ਭੱਜ ਰਹੇ ਨੇ। ਹਾਲਾਂਕਿ ਜੈਰਾਮ ਰਮੇਸ਼ ਨੇ ਕਿਹਾ ਹੈ ਕਿ 1-2 ਦਿਨਾਂ 'ਚ ਔਪਚਾਰਿਕ ਘੋਸ਼ਣਾ ਹੋ ਜੂਗੀ ਤੇ ਰਾਹੁਲ ਗਾਂਧੀ ਅਮੇਠੀ ਅਤੇ ਪ੍ਰਿਯੰਕਾ ਗਾਂਧੀ ਰਾਏਬਰੇਲੀ ਤੋਂ ਹੀ ਚੋਣ ਲੜਨਗੇ। ਇਹ ਸੀਗੀਆਂ ਅੱਜ ਦੀਆਂ ਮੁੱਖ ਖਬਰਾਂ। ਹੁਣ ਕਰਦੇ ਹਾਂ ਪਹਿਲਾਂ ਖਬਰਾਂ ਦਾ ਵਿਸ਼ਲੇਸ਼ਣ ਤੇ ਸ਼ੁਰੂਆਤ ਕਰਦੇ ਹਾਂ ਪਹਿਲੀ ਖਬਰ ਤੋਂ। ਉਹ ਹੈਗੀ ਆ ਕੋਵਿਸ਼ੀਲਡ ਵੈਕਸੀਨ ਵਾਲੀ। ਆਪਾਂ ਨੂੰ ਪਤਾ ਹੈ ਕਿ ਇੰਡੀਆ ਦੇ ਵਿੱਚ ਕੋਵਿਸ਼ੀਲਡ ਵੈਕਸੀਨ ਲਾਈ ਗਈ ਸੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਸ਼ੀਲਡ ਵੈਕਸੀਨ ਇੱਥੇ ਫ੍ਰੀ ਵੀ ਵੰਡੀ ਸੀ ਤੇ ਪੈਸੇ ਵੀ ਲੈ ਕੇ ਲਵਾਈ ਸੀਗੀ ਤੇ ਫ੍ਰੀ ਜ਼ਿਆਦਾਤਰ ਲੋਕਾਂ ਨੂੰ ਫ੍ਰੀ ਕੋਵਿਸ਼ੀਲਡ ਵੈਕਸੀਨ ਲਾਈ ਗਈ ਸੀ। ਕੋਵਿਸ਼ੀਲਡ ਵੈਕਸੀਨ ਆਪਾਂ ਨੂੰ ਪਤਾ ਕਿ ਐਸਟ੍ਰਾਜੈਨੇਕਾ ਕੰਪਨੀ ਨੇ ਆਕਸਫੋਰਡ ਯੂਨੀਵਰਸਿਟੀ ਨਾਲ ਮਿਲ ਕੇ ਬਣਾਈ ਸੀ ਤੇ ਉਹਦੇ ਖਿਲਾਫ UK ਦੇ ਹਾਈ ਕੋਰਟ ਦੇ ਵਿੱਚ 50 ਬੰਦਿਆਂ ਨੇ ਕੇਸ ਕੀਤੇ ਹੋਏ ਨੇ। ਉਹਨਾਂ ਦੇ ਪਰਿਜਨ ਜਾਂ ਉਹਨਾਂ ਦੇ ਘਰ ਵਾਲੇ ਬੰਦੇ ਇਸ ਕੋਵਿਸ਼ੀਲਡ ਵੈਕਸੀਨ ਕਰਕੇ ਮਰ ਗਏ ਨੇ ਤੇ ਹੁਣ ਐਸਟ੍ਰਾਜੈਨੇਕਾ ਨੇ ਅੱਜ ਇਹ ਕੋਰਟ ਅੱਗੇ ਇਹ ਦੱਸਿਆ ਹੈ ਕਿ ਉਹਨਾਂ ਦੀ ਵੈਕਸੀਨ ਕਰਕੇ ਕੁਝ ਕੇਸਾਂ 'ਚ ਲੋਕਾਂ ਨੂੰ ਹਾਰਟ ਅਟੈਕ ਵੀ ਆਏ ਨੇ, ਕਈਆਂ ਦੇ ਬਲੱਡ ਕਲੋਟਿੰਗ ਹੋਈ ਹੈ, ਕਈਆਂ ਨੂੰ ਸਟ੍ਰੋਕ ਦੀ ਦਿੱਕਤ ਆਈ ਹੈ ਤੇ ਇਹ ਜਿਹੜਾ ਸਬਮਿਸ਼ਨ ਹੈਗਾ ਇਹ UK ਹਾਈ ਕੋਰਟ ਦੇ ਵਿੱਚ ਹੋਇਆ ਪਰ ਅੱਜ ਇਹਦਾ ਅਸਰ ਇੰਡੀਆ ਦੇ ਵਿੱਚ ਦੇਖਣ ਨੂੰ ਮਿਲਿਆ। ਅੱਜ ਇੰਡੀਆ ਦੇ ਟਵਿੱਟਰ ਤੇ ਲਗਾਤਾਰ ਇਸ ਬਾਰੇ ਗੱਲ ਹੁੰਦੀ ਰਹੀ ਤੇ ਆਪੋਜੀਸ਼ਨ ਲੀਡਰਾਂ ਨੇ ਲਗਾਤਾਰ ਅੱਜ ਦਿਨ ਭਰ BJP ਤੇ ਅਤੇ ਨਰਿੰਦਰ ਮੋਦੀ ਤੇ ਹਮਲਾ ਬੋਲਿਆ। ਆਪੋਜੀਸ਼ਨ ਲੀਡਰਾਂ ਨੇ ਇਹ ਕਿਹਾ ਕਿ ਕਿਵੇਂ ਫ੍ਰੀ ਵੈਕਸੀਨ ਦੇ ਨਾਂ ਤੇ ਮੁਲਕ ਭਰ ਦੇ ਲੋਕਾਂ ਦੀ ਜਾਨ ਤੇ ਖਤਰਾ ਨਰਿੰਦਰ ਮੋਦੀ ਨੇ ਪਾਤਾ ਹੈਗਾ ਤੇ ਲਗਾਤਾਰ ਬਹੁਤ ਸਾਰੇ ਟਵਿੱਟਰ ਅਕਾਊਂਟਾਂ ਨੇ ਇਹ ਵੀ ਲਿਖਿਆ ਕਿ ਜੇ ਸਾਡੀ ਮੌਤ ਹੋ ਜਾਂਦੀ ਹੈ ਤੇ ਉਹਦੇ ਜ਼ਿੰਮੇਦਾਰ ਨਰਿੰਦਰ ਮੋਦੀ ਹੋਣਗੇ, ਕਿਉਂਕਿ ਉਹਨਾਂ ਦੇ ਕਹਿਣ ਤੇ ਹੀ ਅਸੀਂ ਕੋਵਿਸ਼ੀਲਡ ਵੈਕਸੀਨਾਂ ਲਵਾਈਆਂ ਸੀ। ਬਹੁਤ ਸਾਰੇ ਇੰਡੀਆ ਦੇ ਵਿੱਚ ਕੇਸ ਵੀ ਇੱਦਾਂ ਦੇ ਆਏ ਸੀਗੇ ਜਿਹਦੇ 'ਚ ਲੋਕਾਂ ਨੇ ਦੱਸਿਆ ਸੀਗਾ ਕਿ ਉਹਨਾਂ ਦੇ ਘਰਦਿਆਂ ਦੀ ਵੈਕਸੀਨ ਲਵਾਉਣ ਤੋਂ ਮੌਤ ਹੋ ਗਈ ਸੀ। ਬਹੁਤ ਸਾਰੇ ਪੱਤਰਕਾਰਾਂ ਨੇ ਅੱਜ ਦਿਨ ਭਰ ਇਹਦੇ 'ਤੇ ਸਟੋਰੀਆਂ ਵੀ ਕੀਤੀਆਂ। ਇਸੇ ਦਰਮਿਆਨ ਇੱਕ ਅਖਿਲੇਸ਼ ਯਾਦਵ ਦਾ ਪੁਰਾਣਾ ਬਿਆਨ ਵੀ ਵਾਇਰਲ ਹੋ ਰਿਹਾ ਹੈਗਾ। ਜਦੋਂ ਕਰੋਨਾ ਕਾਲ ਚੱਲ ਰਿਹਾ ਸੀ, ਕਰੋਨਾ ਪੀਰੀਅਡ ਚੱਲ ਰਿਹਾ ਸੀ, ਉਦੋਂ ਕੋਵਿਸ਼ੀਲਡ ਵੈਕਸੀਨ 'ਤੇ ਗੱਲ ਹੋ ਰਹੀ ਸੀ ਤੇ ਅਖਿਲੇਸ਼ ਯਾਦਵ ਨੇ ਬਿਆਨ ਦੇ ਕੇ ਕਿਹਾ ਸੀਗਾ ਕਿ ਉਹ ਪਾਗਲ ਨਹੀਂ ਹਨ ਜਿਹੜਾ ਜੋ BJP ਵਾਲਿਆਂ ਦੀ ਵੈਕਸੀਨ ਲਵਾਉਣਗੇ, ਉਹ
ਉਹਨਾਂ ਨੇ ਉਸ ਟਾਈਮ ਕਰੋਨਾ ਕਾਲ 'ਚ ਵੈਕਸੀਨ ਲਵਾਉਣ ਤੋਂ ਨਾ ਕਰ ਦਿੱਤੀ ਸੀ ਤੇ ਉਹਨਾਂ ਨੇ ਕੋਵਿਸ਼ੀਲਡ ਵੈਕਸੀਨ ਨਹੀਂ ਲਵਾਈ ਸੀ। ਤੇ ਅੱਜ ਉਹਨਾਂ ਦੇ ਬਿਆਨ ਨੂੰ ਲਗਾਤਾਰ ਲੋਕ ਚਲਾ ਰਹੇ ਨੇ ਕਿ ਦੇਖੋ ਅਖਿਲੇਸ਼ ਯਾਦਵ ਕਿੰਨੇ ਜ਼ਿਆਦਾ ਸਿਆਣੇ ਸੀਗੇ ਕਿ ਉਹਨਾਂ ਨੇ ਪਹਿਲਾਂ ਹੀ ਇਹ ਦੱਸਤਾ ਸੀਗਾ। ਮੈਨੂੰ ਲੱਗਦਾ ਕਿ ਜਿਹੜਾ ਅਖਿਲੇਸ਼ ਯਾਦਵ ਹੋਰੀ ਉਸ ਟਾਈਮ ਸਵਾਲ ਉਠਾ ਰਹੇ ਸੀ ਉਹ ਜੈਨੂਅਨ ਸੀਗੇ। ਹਾਲਾਂਕਿ ਕਾਂਗਰਸ ਤੇ ਹੋਰ ਬਾਕੀ ਜਿਹੜੇ ਸਦੱਸਿਆ ਸੀਗੇ ਉਹਨਾਂ ਨੇ ਕੋਈ ਐਡਾ ਉਹਦੇ ਤੇ ਸਵਾਲ ਨਹੀਂ ਚੱਕੇ। ਪੰਜਾਬ 'ਚ ਵੀ ਇਹਦੇ ਤੇ ਖਾਮੋਸ਼ੀ ਸੀ। ਉਸ ਟਾਈਮ ਕੈਪਟਨ ਅਮਰਿੰਦਰ ਦੀ ਸਰਕਾਰ ਸੀ ਤੇ ਉਹਨੇ ਫੜ ਕੇ ਲੋਕਾਂ ਨੂੰ ਵੈਕਸੀਨ ਲਵਾਈ ਸੀ। ਈਵਨ ਜਿਹੜੇ ਕੈਨੇਡਾ ਅਮਰੀਕਾ ਤੋਂ NRI ਆਏ ਹੋਏ ਸੀ ਉਹਨਾਂ ਨੂੰ ਬਦਨਾਮ ਵੀ ਖਾਸਾ ਕੀਤਾ ਗਿਆ ਕਿ ਉਹਨਾਂ ਨੇ ਆ ਕੇ ਪੰਜਾਬ 'ਚ ਜਿਹੜਾ ਕਰੋਨਾ ਫੈਲਾਤਾ ਤੇ ਉਹਨਾਂ ਤੇ ਧੱਕੇ ਨਾਲ ਫੜ ਕੇ ਕਈਆਂ ਨੂੰ ਵੈਕਸੀਨਾਂ ਵੀ ਲਾਈਆਂ ਗਈਆਂ। ਤੇ ਅੱਜ ਜਿਹੜਾ ਇੰਡੀਅਨ ਜਿਹੜਾ ਗੌਰਮੈਂਟ ਹੈਗੀ ਉਹਨੇ ਜਿਹੜੀ ਵੈਕਸੀਨ ਖਰੀਦੀ ਸੀ ਕੋਵਿਸ਼ੀਲਡ ਉਹਦੇ ਐਡੇ ਵੱਡੇ ਖੁਲਾਸੇ ਹੋਣ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਥੂ ਖਾਸੀ ਹੋ ਰਹੀ ਹੈ। ਹਰਿਆਣਾ ਦੇ ਵਿੱਚ ਵੀ ਐਂਟੀ ਵੈਕਸੀਨ ਠੀਕ ਠਾਕ ਕੰਪੇਨ ਰਿਹਾ। ਬਹੁਤ ਸਾਰੇ ਲੋਕਾਂ ਨੇ ਵੈਕਸੀਨਾਂ ਨਹੀਂ ਲਵਾਈਆਂ ਸੀਗੀਆਂ ਤੇ ਜਿਨ੍ਹਾਂ ਨੇ ਵੈਕਸੀਨਾਂ ਲਵਾਈਆਂ ਸੀ ਅੱਜ ਉਹ ਟਵਿੱਟਰ ਤੇ ਲਗਾਤਾਰ ਇਹ ਗੱਲ ਲਿਖ ਰਹੇ ਨੇ ਕਿ ਨਰਿੰਦਰ ਮੋਦੀ ਨੂੰ ਅਰੈਸਟ ਕੀਤਾ ਜਾਣਾ ਚਾਹੀਦਾ। ਅਰੈਸਟ ਨਰਿੰਦਰ ਮੋਦੀ ਨਾਂ ਦਾ ਇੱਕ ਟ੍ਰੈਂਡ ਵੀ ਚੱਲਿਆ ਤੇ ਇੱਕ ਟਵਿੱਟਰ ਖਾਤੇ ਹੰਸਰਾਜ ਮੀਨਾ ਨੇ ਇਹ ਲਿਖਿਆ ਕਿ ਜੇ ਉਹਨਾਂ ਦੀ ਡੈਥ ਹੁੰਦੀ ਹੈ ਤਾਂ ਉਹਦੇ ਜ਼ਿੰਮੇਦਾਰ ਨਰਿੰਦਰ ਮੋਦੀ ਹੋਣਗੇ। ਜੇ ਉਹਨਾਂ ਦੀ ਡੈਥ ਹਾਰਟ ਅਟੈਕ ਜਾਂ ਸਟ੍ਰੋਕ ਕਰਕੇ ਹੁੰਦੀ ਹੈ ਤੇ ਖਾਸ ਕਰ ਉਹਦੇ ਜ਼ਿੰਮੇਦਾਰ ਨਰਿੰਦਰ ਮੋਦੀ ਹੋਣਗੇ ਕਿਉਂਕਿ ਉਹਨਾਂ ਦੇ ਕਹਿਣ ਤੇ ਹੀ ਕੋਵਿਸ਼ੀਲਡ ਵੈਕਸੀਨ ਲਵਾਈ ਸੀ। ਤੇ ਅੱਜ ਇਹ ਰਾਜਨੀਤਿਕ ਹਲਕਿਆਂ 'ਚ ਖਾਸੀ ਡਿਸਕਸ਼ਨ ਦਾ ਮੁੱਦਾ ਬਣੀ ਰਹੀ। ਜਿਹੜੀ ਵੈਕਸੀਨਾਂ ਹੈਗੀਆਂ ਉਹ ਓਵਰਆਲ ਵਰਲਡ 'ਚ ਉਹਨਾਂ ਦੇ ਖਿਲਾਫ ਇੱਕ ਕਨਸਪੀਰੇਸੀ ਥਿਊਰੀ ਪਹਿਲਾਂ ਵੀ ਚੱਲਦੀ ਰਹੀ ਹੈ। ਜਿਵੇਂ ਪੰਜਾਬ ਹਰਿਆਣੇ ਦੇ ਵਿੱਚ ਜਿਹੜੇ ਡਾਕਟਰ ਜਗਦੀਸ਼ ਹੋਰੀ ਹੈਗੇ ਆ ਉਹਨਾਂ ਨੇ ਪਹਿਲਾਂ ਹੀ ਇਸ 'ਤੇ ਸਵਾਲ ਉਠਾਏ ਸੀਗੇ, ਸਵਾਲ ਚੱਕੇ ਸੀਗੇ ਕਿ ਇਹਦੀ ਕ੍ਰੈਡੀਬਿਲਿਟੀ 'ਤੇ ਸ਼ੱਕ ਹੈ, ਪ੍ਰੋਪਰ ਜਾਂਚ ਨਹੀਂ ਹੋਈ ਇਹਦੇ 'ਤੇ, ਫਿਰ ਇਹਨੂੰ ਕਿਉਂ ਇੰਨੇ ਵੱਡੇ ਲੈਵਲ 'ਤੇ ਪ੍ਰਸਾਰਿਆ ਜਾ ਰਿਹਾ, ਲੋਕਾਂ ਨੂੰ ਇਹਨੂੰ ਵੈਕਸੀਨ ਲਵਾਈ ਜਾ ਰਹੀ ਹੈ। ਤੇ ਨਰਿੰਦਰ ਮੋਦੀ ਹੋਰਾਂ ਨੇ ਵੀ ਪੋਲੀਟੀਕਲ ਫਾਇਦਾ ਲਿਆ। ਅਸੀਂ ਹੁਣ ਇਲੈਕਸ਼ਨ ਕੈਂਪੇਨ 'ਤੇ ਇਲੈਕਸ਼ਨ ਕਵਰ ਕਰਨ ਨਿਕਲੇ ਹੋਏ ਹਾਂ। ਹੁਣ ਮੈਂ ਅੱਜ ਬੁੰਦੇਲਖੰਡ ਹੈਗਾ ਜਿਹੜਾ ਕਿ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦਾ ਬਾਰਡਰ ਹੈਗਾ, ਲਲਿਤਪੁਰ ਡਿਸਟ੍ਰਿਕਟ ਹੈ ਤੇ ਅੱਜ ਮੈਂ ਲਲਿਤਪੁਰ ਦੇ ਖੇਤਾਂ ਦੇ ਵਿੱਚ ਬੈਠਾ। ਮੇਰੇ ਜਿਹੜਾ ਕੋਲ ਦੀ ਬੁੰਦੇਲਖੰਡ ਵਾਲਾ ਹਾਈਵੇ ਲੰਘ ਰਿਹਾ ਤੇ ਮੈਂ ਹਾਈਵੇ ਦੇ ਕਿਨਾਰੇ ਇੱਕ ਸੜਕ 'ਤੇ ਬੈਠਾ ਤੁਹਾਡੇ ਨਾਲ ਗੱਲਬਾਤ ਕਰ ਰਿਹਾ। ਅਤੇ ਅੱਜ ਮੈਂ ਇੱਥੇ ਵੀ ਦੇਖ ਰਿਹਾ ਸੀਗਾ ਕਿ ਥਾਂ 'ਤੇ ਨਰਿੰਦਰ ਮੋਦੀ ਦੇ ਇਸ ਕਿਸਮ ਦੇ ਬੈਨਰ ਲੱਗੇ ਹੋਏ ਸੀ ਕਿ ਉਹਨਾਂ ਨੇ ਮਿੰਟਾਂ 'ਚ ਕੋਵਿਸ਼ੀਲਡ ਵੈਕਸੀਨ ਲਵਾ ਦੀ, ਕਰੋਨਾ ਦੀ ਵੈਕਸੀਨ ਲਵਾਈ, ਫ੍ਰੀ ਵੰਡੀ। ਤੇ ਜਦੋਂ ਇਲੈਕਸ਼ਨ ਸ਼ੁਰੂ ਹੋਇਆ ਉਸ ਤੋਂ ਬਾਅਦ ਨਰਿੰਦਰ ਮੋਦੀ ਬਹੁਤ ਸਾਰੀ ਸਪੀਚਾਂ ਵੀ ਆਈਆਂ, ਇਲੈਕਸ਼ਨ ਸਪੀਚਾਂ ਵੀ ਆਈਆਂ ਜਿਹਦੇ 'ਚ ਉਹਨਾਂ ਨੇ ਇਹ ਦਾਅਵੇ ਕੀਤੇ ਸੀ ਕਿ ਜਿਹੜੀ ਕੋਵਿਸ਼ੀਲਡ ਵੈਕਸੀਨ ਹੈਗੀ ਆ ਤੇ ਜਿਹੜੀ ਕਰੋਨਾ ਦੀ ਵੈਕਸੀਨ ਹੈਗੀ ਆ ਉਹਨਾਂ ਨੇ ਮਿੰਟਾਂ 'ਚ ਲਵਾਤੀ ਸੀਗੀ ਤੇ ਜੇ ਕਾਂਗਰਸ ਹੁੰਦੀ ਤਾਂ ਇਹ ਵੈਕਸੀਨੇਸ਼ਨ ਨਹੀਂ ਹੋਣੀ ਸੀ। ਤੇ ਉਹਨਾਂ ਨੇ ਝਟਪਟ ਪੂਰਾ ਇੰਤਜ਼ਾਮ ਕਰਕੇ ਵੈਕਸੀਨਾਂ ਲਵਾਤੀਆਂ ਸੀਗੀਆਂ ਤੇ ਅੱਜ ਵੈਕਸੀਨ 'ਤੇ ਹੀ ਦੇ ਸਵਾਲ ਖੜੇ ਹੋ ਰਹੇ ਨੇ। ਤੇ ਉਹਨਾਂ ਦਾ ਜਿਹੜਾ ਇੱਕ ਇਲੈਕਸ਼ਨ ਕੈਂਪੇਨ ਦਾ ਹਿੱਸਾ ਹੈ ਇਹ ਦੱਸਣਾ ਲੋਕਾਂ ਨੂੰ ਕਿ ਉਹਨਾਂ ਨੇ ਫ੍ਰੀ 'ਚ ਇਹ ਸਭ ਕੁਝ ਕੀਤਾ ਹੈ ਤੇ ਉਹਦੇ 'ਤੇ ਸੀਰੀਅਸ ਸਵਾਲ ਖੜੇ ਹੋ ਰਹੇ ਹਨ। ਤੇ ਉਸ ਤੋਂ ਜੇ ਅਗਲੀ ਖਬਰ ਦੀ ਆਪਾਂ ਗੱਲ ਕਰੀਏ ਉਹ ਹੈਗੀ ਆ ਅਮਿਤ ਸ਼ਾਹ ਵਾਲੀ। ਅਮਿਤ ਸ਼ਾਹ ਕਿਤੇ ਨਾ ਕਿਤੇ ਜਿਹੜਾ ਪ੍ਰਜੋਲਾ ਰਵੰਨਾ ਵਾਲਾ ਮਾਮਲਾ ਹੈ ਉਹਦੇ 'ਤੇ ਘਿਰਦੇ ਨਜ਼ਰ ਆ ਰਹੇ ਨੇ ਤੇ ਕਿਉਂਕਿ ਤੇ ਨਰਿੰਦਰ ਮੋਦੀ ਵੀ ਘਿਰਦੇ ਨਜ਼ਰ ਆ ਰਹੇ ਨੇ ਕਿਉਂਕਿ ਜਿਹੜੇ ਪ੍ਰਜੋਲਾ ਰਵੰਨਾ ਸੀਗੇ ਕਰਨਾਟਕਾ ਦੇ ਵੱਡੇ ਆਗੂ ਅਤੇ ਹਾਸਨ ਸੀਟ ਤੋਂ ਉਹ JDS ਅਤੇ BJP ਦੇ ਯੂਨਾਈਟਿਡ ਕੈਂਡੀਡੇਟ ਸੀਗੇ ਤੇ ਉਹਨਾਂ ਦੀ 3000 ਤੋਂ ਜ਼ਿਆਦਾ ਜਿਹੜੇ ਸੈਕਸ ਵੀਡੀਓਜ਼ ਹੈਗੇ ਆ ਉਹ ਵਾਇਰਲ ਹੋ ਰਹੇ ਨੇ। ਉਸ ਤੋਂ ਬਾਅਦ ਕਿਤੇ ਨਾ ਕਿਤੇ ਜਿਹੜਾ ਅਮਿਤ ਸ਼ਾਹ ਉਹਨਾਂ ਤੋਂ ਵੀ ਸਵਾਲ ਪੁੱਛਿਆ ਗਿਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਕਾਰਵਾਈ ਦੇ ਹੱਕ 'ਚ ਹੈਗੇ ਆ, ਅਸੀਂ ਇਨਕੁਆਇਰੀ ਕਰਵਾਉਣ ਦੇ ਹੱਕ 'ਚ ਹੈਗੇ ਆ। ਕਰਨਾਟਕਾ 'ਚ ਤਾਂ ਕਾਂਗਰਸ ਦੀ ਸਰਕਾਰ ਹੈ ਤੇ ਪ੍ਰਿਯੰਕਾ ਗਾਂਧੀ ਮੇਰੇ ਤੇ ਹਮਲਾ ਬੋਲ ਰਹੀ ਹੈ, ਪਰ ਪ੍ਰਿਯੰਕਾ ਗਾਂਧੀ ਨੂੰ ਆਪਣੀ ਸਰਕਾਰ ਨੂੰ ਕਹਿਣਾ ਚਾਹੀਦਾ, ਉਹਨਾਂ ਦੇ ਮੁੱਖ ਮੰਤਰੀ ਅਤੇ ਡਿਪਟੀ ਮਿਨਿਸਟਰ ਨੂੰ ਕਹਿਣਾ ਚਾਹੀਦਾ ਕਿ ਉਹ ਉੱਥੇ ਜਾਂਚ ਕਰਾਉਣ ਤੇ ਕਾਰਵਾਈ ਕਰਨ। ਲੇਕਿਨ ਜਿਹੜਾ ਪ੍ਰਜਲਾ ਰਵੰਨਾ ਆਪਾਂ ਨੂੰ ਪਤਾ ਵਿਦੇਸ਼ ਭੱਜ ਚੁੱਕਿਆ ਹੈ ਤੇ ਉਹ ਹੁਣ ਕਰਨਾਟਕਾ 'ਚ ਹੈ ਹੀ ਨਹੀਂ ਤੇ ਅਮਿਤ ਸ਼ਾਹ ਨੂੰ ਲਗਾਤਾਰ ਇਸ 'ਤੇ ਸਵਾਲ ਬੁੱਝੇ ਜਾ ਰਹੇ ਨੇ। ਜੇ ਉਸ ਤੋਂ ਅਗਲੀ ਖਬਰ ਦੀ ਗੱਲ ਕਰੀਏ ਉਹ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਬਾਰੇ ਹੈਗੀ ਆ। ਅਤੇ ਪ੍ਰਿਯੰਕਾ ਗਾਂਧੀ ਰਾਏਬਰੇਲੀ ਤੋਂ ਚੋਣ ਲੜ ਸਕਦੀ ਹੈ ਤੇ ਰਾਹੁਲ ਗਾਂਧੀ ਅਮੇਠੀ ਤੋਂ ਚੋਣ ਲੜਨਗੇ। ਇਹਦੀ ਜਿਹੜੀ ਕਿਤੇ ਨਾ ਕਿਤੇ ਜਾਣਕਾਰੀ ਸਾਹਮਣੇ ਆਈ, ਕ੍ਰੈਡੀਬਲ ਜਾਣਕਾਰੀ ਸਾਹਮਣੇ ਆਈ ਹੈ ਉਹ ਜੈਰਾਮ ਰਮੇਸ਼ ਦੇ ਇੱਕ ਇੰਟਰਵਿਊ ਤੋਂ ਸਾਹਮਣੇ ਆਈ ਹੈ। ਜੈਰਾਮ ਰਮੇਸ਼ ਆਪਾਂ ਨੂੰ ਪਤਾ ਕਾਂਗਰਸ ਦਾ ਜਿਹੜਾ ਮੀਡੀਆ ਵਿੰਗ ਉਹਨੂੰ ਸੰਭਾਲਦਾ ਹੈ ਤੇ ਗਾਂਧੀ ਪਰਿਵਾਰ ਦੇ ਖਾਸਾ ਨੇੜੇ ਹੈ, ਵੱਡਾ ਆਗੂ ਮੰਨਿਆ ਜਾਂਦਾ ਕਾਂਗਰਸ ਦੇ ਵਿੱਚ। ਤੇ ਜੈਰਾਮ ਰਮੇਸ਼ ਨੇ ਇੱਕ ਮੀਡੀਆ ਇੰਟਰਵਿਊ 'ਚ ਕਿਹਾ ਹੈ ਕਿ ਰਾਹੁਲ ਗਾਂਧੀ ਅਮੇਠੀ ਤੋਂ ਹੀ ਚੋਣ ਲੜਨਗੇ ਤੇ ਪ੍ਰਿਯੰਕਾ ਗਾਂਧੀ ਰਾਏਬਰੇਲੀ ਤੋਂ ਚੋਣ ਲੜੂਗੀ। ਹਲੇ ਆਧਿਕਾਰਿਕ ਘੋਸ਼ਣਾ ਨਹੀਂ ਹੋਈ ਹੈ ਪਰ 1-2 ਦਿਨਾਂ 'ਚ ਹੀ ਆਧਿਕਾਰਿਕ ਘੋਸ਼ਣਾ ਹੋ ਜੂਗੀ। ਤੇ ਇਸ ਤੋਂ ਬਾਅਦ ਜਿਹੜੇ ਅਮਿਤ ਸ਼ਾਹ ਹੈ ਉਹਨਾਂ ਨੇ ਵੀ ਇਹਦੇ 'ਤੇ ਚੁਟਕੀ ਲਈ ਹੈ। ਅਮਿਤ ਸ਼ਾਹ ਨੇ
ਪ੍ਰਿਯੰਕਾ ਗਾਂਧੀ ਤੇ ਬੋਲਦਿਆਂ ਇਹ ਕਿਹਾ ਹੈ ਕਿ ਤੇ ਰਾਹੁਲ ਗਾਂਧੀ ਤੇ ਬੋਲਦਿਆਂ ਇਹ ਕਿਹਾ ਕਿ ਦੋਵਾਂ ਭੈਣ ਭਰਾਵਾਂ ਦੇ ਵਿੱਚ ਕੌਨਫੀਡੈਂਸ ਹੈ ਹੀ ਨਹੀਂ ਕਿ ਉਹ ਆਪਣੀ ਟ੍ਰੈਡੀਸ਼ਨਲ ਸੀਟ ਤੋਂ ਜਾ ਕੇ ਇਲੈਕਸ਼ਨ ਲੜ ਲੈਣ ਤੇ ਦੋਵਾਂ 'ਚ ਇਹ ਦਿਖਾਉਂਦਾ ਕਿ ਕਿਤੇ ਨਾ ਕਿਤੇ ਕੌਨਫੀਡੈਂਸ ਬਹੁਤ ਜ਼ਿਆਦਾ ਘੱਟ ਹੈਗਾ ਤੇ ਉਹਨਾਂ ਨੂੰ ਹਾਰ ਤੋਂ ਬਹੁਤ ਵੱਡਾ ਡਰ ਲੱਗ ਰਿਹਾ ਹੈ। ਪਰ ਮੈਂ ਇਹ ਦੱਸ ਦਿਆਂ ਕਿ ਜਿਹੜੀ ਉੱਤਰ ਪ੍ਰਦੇਸ਼ ਦੀ ਰਾਏਬਰੇਲੀ ਤੇ ਅਮੇਠੀ ਸੀਟ ਹੈਗੀ ਆ ਉਹ ਗਾਂਧੀ ਪਰਿਵਾਰ ਵਾਸਤੇ ਫਰਟਾਈਲ ਜ਼ਮੀਨ ਰਹੀ ਹੈ। ਪਰ ਆਪਾਂ ਨੂੰ ਇਹ ਵੀ ਪਤਾ ਕਿ ਜਿਹੜੀ ਹਿੰਦੂਤਵ ਦੀ ਪੋਲਿਟਿਕਸ ਫੈਲੀ ਉੱਤਰ ਪ੍ਰਦੇਸ਼ ਉਸ ਕਰਕੇ ਪਿਛਲੀ ਵਾਰ ਰਾਹੁਲ ਗਾਂਧੀ ਅਮੇਠੀ ਤੋਂ ਹਾਰ ਗਏ ਸੀ, ਸਮ੍ਰਿਤੀ ਇਰਾਨੀ ਨੇ ਉਹਨਾਂ ਨੂੰ ਹਰਾਇਆ ਸੀਗਾ ਤੇ ਇਸ ਵਾਰ ਦੁਬਾਰੇ ਅਮੇਠੀ ਤੋਂ ਸਮ੍ਰਿਤੀ ਇਰਾਨੀ ਹੀ ਚੋਣ ਲੜ ਰਹੀ ਹਨ ਤੇ ਰਾਏਬਰੇਲੀ ਤੋਂ ਇਹ ਨਾ ਚੱਲ ਰਿਹਾ ਕਿ ਜੇ ਪ੍ਰਿਯੰਕਾ ਗਾਂਧੀ ਚੋਣ ਲੜਨਗੇ ਤੇ ਬੀਜੇਪੀ ਵਰੁਣ ਗਾਂਧੀ ਉਹਨਾਂ ਦੇ ਜਿਹੜੇ ਚਾਚੇ ਦੇ ਮੁੰਡੇ ਹੈਗੇ ਆ ਸੰਜੇ ਗਾਂਧੀ ਦਾ ਜਿਹੜਾ ਮੁੰਡਾ ਹੈਗਾ ਉਹਨੂੰ ਟਿਕਟ ਦੇ ਸਕਦੀ ਹੈ। ਪਰ ਵਰੁਣ ਗਾਂਧੀ ਨੇ ਹਜੇ ਤੱਕ ਇਸ ਤੇ ਕੋਈ ਵੀ ਗੱਲ ਨਹੀਂ ਕਹੀ ਹੈ। ਜੇ ਇਹਨੂੰ ਆਪਾਂ ਥੋੜਾ ਜਿਹਾ ਡੀਕੋਡ ਕਰੀਏ ਕਿ ਇਹ ਸਾਰਾ ਮਾਮਲਾ ਕੀ ਹੈ, ਉੱਤਰ ਪ੍ਰਦੇਸ਼ 'ਚ ਜਿਹੜੀ ਕਾਂਗਰਸ ਪਾਰਟੀ ਦੀ ਜ਼ਮੀਨ ਕਿਵੇਂ ਖਤਮ ਹੋਈ, ਉਹਦਾ ਰੀਜ਼ਨ ਇੱਕ ਹੀ ਹੈ ਕਿ ਜਦੋਂ ਆਜ਼ਾਦੀ ਹੁੰਦੀ ਹੈ ਉਦੋਂ ਉੱਤਰ ਪ੍ਰਦੇਸ਼ ਦਾ ਨਾਂ ਹੁੰਦਾ ਸੀਗਾ ਯੂਨਾਈਟਿਡ ਪ੍ਰੋਵਿੰਸ 47 ਦੇ ਵਿੱਚ। ਉਸ ਤੋਂ ਬਾਅਦ ਉੱਥੇ ਜਿੰਨੇ ਵੀ ਕਾਂਗਰਸੀ ਰਹੇ ਕਿਤੇ ਨਾ ਕਿਤੇ ਉਹ ਸੌਫਟ ਹਿੰਦੂਤਵ ਦੀ ਰਾਜਨੀਤੀ ਕਰਦੇ ਰਹੇ ਤੇ RSS ਨੂੰ ਉੱਥੇ ਥਾਂ ਦਿੰਦੇ ਰਹੇ। ਜੇ ਆਪਾਂ ਮਤਲਬ ਬਹੁਤ ਸ਼ੁਰੂਆਤ ਤੋਂ ਹੀ ਗੱਲ ਕਰ ਲਈਏ, ਜਦੋਂ ਗੋਵਿੰਦ ਵੱਲਭ ਭਾਈ ਪੰਤ ਜਿਹੜੇ ਕਿ ਉੱਤਰ ਪ੍ਰਦੇਸ਼ ਦੇ ਪਹਿਲੇ ਮੁੱਖ ਮੰਤਰੀ ਸੀਗੇ, ਉਹਨਾਂ ਦੀ ਗੱਲ ਕਰੀਏ ਤੇ ਉਹਨਾਂ ਨੇ ਉੱਥੇ ਠੀਕ ਠਾਕ ਸਪੇਸ ਦਿੱਤਾ ਸੀਗਾ RSS ਵਾਲਿਆਂ ਨੂੰ। ਤੇ ਉੱਥੇ ਜਿਹੜਾ ਯੋਗੀ ਆਦਿੱਤਿਆਨਾਥ ਦਾ ਦਾਦਾ ਗੁਰੂ ਸੀਗਾ ਦਿਗਵਿਜੈਨਾਥ, ਉਹਨੂੰ ਵਧੀਆ ਸਪੇਸ ਸੀਗਾ ਤੇ ਹਿੰਦੂ ਮਹਾਸਭਾ ਦਾ ਠੀਕ ਠਾਕ ਕੰਮ ਸੀਗਾ ਉੱਥੇ। ਤੇ ਉਸ ਤੋਂ ਬਾਅਦ 70s ਦੇ ਵਿੱਚ RSS ਨੇ ਵਧੀਆ ਉੱਥੇ ਕਾਡਰ ਆਪਣਾ ਲਾਇਆ। 80 ਦੇ ਵਿੱਚ ਤਾਂ ਉਹਨਾਂ ਨੇ ਆਪਣਾ ਰਾਮ ਮੰਦਿਰ ਅੰਦੋਲਨ ਹੀ ਖੜਾ ਕਰਤਾ ਸੀਗਾ ਤੇ ਰਾਜੀਵ ਗਾਂਧੀ ਨੇ ਉੱਥੇ ਜਿਹੜੀ ਬਾਬਰੀ ਮਸਜਿਦ ਸੀ ਉਹਦੇ ਤਾਲੇ ਖਲਾਤੇ ਸੀਗੇ। ਤੇ ਕਿਤੇ ਨਾ ਕਿਤੇ ਜਿਹੜੀ ਸੌਫਟ ਹਿੰਦੂਤਵ ਦੀ ਰਾਜਨੀਤੀ ਹੈ ਉਹ ਕਿਤੇ ਨਾ ਕਿਤੇ ਗਾਂਧੀ ਪਰਿਵਾਰ ਨੇ ਕੀਤੀ ਹੈ ਤੇ ਕਾਂਗਰਸ ਨੇ ਵੀ ਉੱਤਰ ਪ੍ਰਦੇਸ਼ 'ਚ ਕੀਤੀ ਹੈ, ਰਾਜੀਵ ਗਾਂਧੀ ਨੇ ਕੀਤੀ ਹੈ ਤੇ ਇੰਦਰਾ ਗਾਂਧੀ ਨੇ ਵੀ ਸੌਫਟ ਹਿੰਦੂਤਵ ਦੀ ਰਾਜਨੀਤੀ ਕੀਤੀ ਹੈ। ਉਹਦੇ ਕਰਕੇ ਹੀ 80 ਅਤੇ 90 ਦੇ ਦਸ਼ਕ ਦੇ ਵਿੱਚ ਜਿਹੜੀ ਇਹ ਪਾਰਟੀ ਹੈਗੀ ਆ BJP, ਇਹਦਾ ਸਪੇਸ ਬਣਿਆ, RSS ਦਾ ਸਪੇਸ ਬਣਿਆ, ਇਸੇ ਕਰਕੇ ਕਾਂਗਰਸ ਦੀ ਉੱਥੇ ਸਪੇਸ ਜਾਂਦਾ ਰਿਹਾ। ਪਰ ਇੱਕ 90s ਦੇ ਵਿੱਚ ਇੱਕ ਫਿਨੋਮਨਾ ਹੋਰ ਵਾਪਰਿਆ ਸੀਗਾ, ਉਹ ਸੀਗਾ ਜਿਵੇਂ ਮੰਡਲ ਕਮੰਡਲ ਦੀ ਰਾਜਨੀਤੀ। ਜਿਵੇਂ BJP ਵਾਲਿਆਂ ਨੂੰ ਕਮੰਡਲ ਕਿਹਾ ਜਾਂਦਾ ਸੀਗਾ, ਮੰਡਲ ਕਮਿਸ਼ਨ ਲਾਗੂ ਕਰਨਾ ਹੋਇਆ ਸੀਗਾ OBC ਪੋਲਿਟਿਕਸ ਦਾ, ਤੇ ਉੱਤਰ ਪ੍ਰਦੇਸ਼ ਦੇ ਵਿੱਚ OBC ਅਤੇ ਦਲਿਤ ਪੋਲਿਟਿਕਸ ਦਾ ਉਭਾਰ ਹੋਇਆ ਸੀਗਾ। ਦਲਿਤ ਪੋਲਿਟਿਕਸ ਦੇ ਵਿੱਚ ਸਾਹਿਬ ਕਾਂਸੀ ਰਾਮ ਨੇ ਬਹੁਜਨ ਸਮਾਜ ਪਾਰਟੀ ਰਾਹੀਂ ਬਹੁਤ ਵੱਡਾ ਕੰਮ ਕੀਤਾ ਸੀਗਾ ਤੇ ਮੁਲਾਇਮ ਸਿੰਘ ਹੋਰਾਂ ਨੇ ਸਮਾਜਵਾਦੀ ਪਾਰਟੀ ਰਾਹੀਂ ਵੱਡਾ ਕੰਮ ਕੀਤਾ ਸੀਗਾ। ਤੇ ਜਦੋਂ ਰਾਮ ਮੰਦਿਰ ਬਾਬਰੀ ਮਸਜਿਦ ਢਾਈ ਜਾਂਦੀ ਹੈ, ਉਸ ਤੋਂ ਬਾਅਦ ਜਦੋਂ ਇਲੈਕਸ਼ਨ ਹੁੰਦਾ ਹੈ ਤੇ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਯਾਨੀ ਕਿ ਮੁਲਾਇਮ ਸਿੰਘ ਯਾਦਵ ਅਤੇ ਕਾਂਸੀ ਰਾਮ ਦੋਵਾਂ ਨੇ ਅਲਾਇੰਸ ਕਰਕੇ BJP ਨੂੰ ਉੱਥੋਂ ਖਦੇੜਤਾ ਸੀਗਾ ਤੇ ਹਰਾਇਆ ਸੀਗਾ। ਉਸ ਟਾਈਮ ਨਾਰਾ ਸੀਗਾ ਦੋਵਾਂ ਦਾ ਕਿ ਮਿਲੇ ਮੁਲਾਇਮ ਕਾਂਸੀ ਰਾਮ, ਹਵਾ ਮੈਂ ਉੱਡ ਕੇ ਜੈ ਸ਼੍ਰੀ ਰਾਮ। ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਜਿਹੜਾ ਪੂਰਾ ਦਸ਼ਕ 90 ਦਾ ਜਾਂ ਫਿਰ ਆਪਾਂ ਜੇ 21ਵੀਂ ਸਦੀ ਦੀ ਵੀ ਗੱਲ ਕਰੀਏ, 21ਵੀਂ ਸਦੀ 'ਚ ਜਿਹੜੇ 2010 ਤੱਕ ਦਾ ਟਾਈਮ ਪੀਰੀਅਡ ਹੈ, ਈਵਨ 2010 ਤੋਂ ਲੈ ਕੇ 2017 ਤੱਕ ਦੀ ਵੀ ਗੱਲ ਕਰੀਏ ਤੇ ਉੱਥੇ ਜਿਹੜੀ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦਾ ਠੀਕ ਠਾਕ ਕੰਮ ਸੀਗਾ। ਪਰ 2014 ਜਦੋਂ ਨਰਿੰਦਰ ਮੋਦੀ ਸੈਂਟਰ 'ਚ ਉਭਰ ਕੇ ਆਉਂਦੇ ਨੇ ਤੇ 2017 'ਚ ਜਦੋਂ ਵਿਧਾਨ ਸਭਾ ਦਾ ਚੋਣ ਹੁੰਦਾ ਤੇ ਉਦੋਂ BJP ਇੱਕ ਸੈਂਟਰਲ ਪਾਵਰ ਬਣ ਕੇ ਉਭਰਦੀ। ਉਹਦਾ ਰੀਜ਼ਨ ਇਹ ਹੈ ਕਿ ਜਿਹੜਾ 20-25 ਸਾਲ ਦਾ ਐਂਟੀ ਇਨਕੰਬੈਂਸੀ ਸੀਗੀ ਬਹੁਜਨ ਸਮਾਜ ਪਾਰਟੀ BSP ਅਤੇ ਸਮਾਜਵਾਦੀ ਪਾਰਟੀ ਦੇ ਖਿਲਾਫ, ਇਸ ਕਰਕੇ ਕਿਤੇ ਨਾ ਕਿਤੇ ਜਿਹੜੀ BJP ਉਹ ਸਪੇਸ ਬਣਾ ਲੈਂਦੀ ਹੈ। ਪਰ ਜਿਹੜਾ ਪਿਛਲਾ ਵਿਧਾਨ ਸਭਾ ਚੋਣ ਸੀਗਾ 2022 ਵਾਲਾ, ਉਹਦੇ ਵਿੱਚ ਅਖਿਲੇਸ਼ ਯਾਦਵ ਨੇ ਠੀਕ ਠਾਕ ਪਰਫੋਰਮੈਂਸ ਦਿੱਤੀ ਹੈ ਤੇ ਇੱਕ ਸਾਈਜ਼ੇਬਲ ਨੰਬਰ 'ਚ ਮੇਨ ਆਪੋਜੀਸ਼ਨ ਧਿਰ ਬਣ ਕੇ ਅਖਿਲੇਸ਼ ਯਾਦਵ ਉਭਰੇ ਨੇ। ਦੇਖਣਾ ਹੋਊਗਾ ਕਿ ਅੱਗੇ ਉਹਨਾਂ ਦਾ ਇਹ ਲੋਕ ਸਭਾ ਚੋਣ ਹੋ ਰਿਹਾ ਹੈ ਉਹਦੇ 'ਚ ਉਹ ਕਿਵੇਂ ਪਰਫੋਰਮ ਕਰਨਗੇ। ਪਰ ਮਤਲਬ ਜਿਹੜੀ BJP ਨੂੰ ਟੱਕਰ ਉੱਤਰ ਪ੍ਰਦੇਸ਼ 'ਚ ਕਾਂਗਰਸ ਦੇਣ ਦੀ ਹਾਲਤ 'ਚ ਨਹੀਂ ਹੈ। ਪਰ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ, ਇਹ ਦੋਵੇਂ ਪਾਰਟੀਆਂ, ਮਾਇਆਵਤੀ ਵਾਲੀ ਤੇ ਮੁਲਾਇਮ ਯਾਦਵ ਵਾਲੀ, ਇਹ ਦੋ ਪਾਰਟੀਆਂ ਮਾੜੀ ਮੋਟੀ ਟੱਕਰ BJP ਨੂੰ ਦੇ ਸਕਦੇ ਨੇ। ਹਾਲਾਂਕਿ ਉਹਨਾਂ ਦੀ ਜ਼ਮੀਨ ਵੀ ਕਿਤੇ ਨਾ ਕਿਤੇ ਖਿਸਕੀ ਹੋਈ। ਉਹਦਾ ਰੀਜ਼ਨ ਇਹ ਹੈ, ਦੇਖੋ ਉਹਦਾ ਸਾਫ਼ ਰੀਜ਼ਨ ਹੈ ਜਿਹੜੇ ਕਿ ਇਹ ਦੋਵੇਂ ਪਾਰਟੀਆਂ ਸੀਗੀਆਂ, ਇਹ ਆਈਡੈਂਟੀਟੀ ਬੇਸ ਪਾਰਟੀਆਂ ਸੀ। ਇੱਕ ਦਲਿਤ ਆਈਡੈਂਟੀਟੀ ਨੂੰ ਲੈ ਕੇ ਕੰਮ ਕਰ ਰਹੀ ਸੀਗੀ, ਇੱਕ OBC ਆਈਡੈਂਟੀਟੀ ਨੂੰ ਲੈ ਕੇ ਕੰਮ ਕਰ ਰਹੀ ਸੀ। ਜਦੋਂ ਇਹਨਾਂ ਤੋਂ ਵੱਡੀ ਆਈਡੈਂਟੀਟੀ ਇੱਕ ਆਈ, ਹਿੰਦੂਤਵ ਦੇ ਨਾਂ ਤੇ ਆਈ, ਤੇ ਉਹ ਹਿੰਦੂਤਵ ਆਈਡੈਂਟੀਟੀ ਨੇ, ਹਿੰਦੂ ਆਈਡੈਂਟੀਟੀ ਨੇ ਦੋ ਛੋਟੀ ਆਈਡੈਂਟੀਟੀ ਸੀਗੀ ਦਲਿਤ ਤੇ OBC, ਦੋਵਾਂ ਨੂੰ ਆਪਣੇ ਫੋਲਡ 'ਚ ਲੈ ਲਿਆ। ਤੇ ਕਿਤੇ ਨਾ ਕਿਤੇ ਜਿਹੜੇ ਸਮਾਜਵਾਦੀ ਪਾਰਟੀ ਅਖਿਲੇਸ਼ ਯਾਦਵ ਦੀ ਜਿਹੜੀ ਆਈਡੀਓਲੋਜੀ ਸੀਗੀ ਤੇ ਮਾਇਆਵਤੀ ਦੀ ਜਿਹੜੀ ਪਾਰਟੀ ਸੀ, ਦੋਵਾਂ ਦੇ ਵੋਟ ਬੈਂਕ ਨੂੰ ਖਾ ਗਈ। ਤੇ ਐਂਟੀ ਇਨਕੰਬੈਂਸੀ ਵੀ ਸੀ ਕਿਉਂਕਿ 90 ਤੋਂ ਬਾਅਦ ਹੀ ਲਗਾਤਾਰ ਇਹ ਭੂਆ ਭਤੀਜੇ ਜਾਂ ਫਿਰ ਮੁਲਾਇਮ ਸਿੰਘ ਨੂੰ ਜੇ ਭਰਾ ਵੀ ਮੰਨ ਲਈਏ ਬਹਿਨ ਮਾਇਆਵਤੀ ਦਾ, ਤੇ ਭਰਾ ਭੈਣ ਤੇ ਭਤੀਜਾ, ਇਹ ਤਿੰਨੋਂ ਹੀ ਰਾਜ ਕਰਦੇ ਆ ਰਹੇ ਸੀ। ਤੇ 2017 'ਚ ਇਹਨਾਂ ਦੀ ਵਿਦਾਈ ਹੁੰਦੀ ਹੈ, ਇਹ ਆਪਾਂ ਨੂੰ ਪਤਾ ਹੈ।
ਤੇ ਇਸ ਕਰਕੇ ਜਿਹੜਾ ਚੁਟਕੀ ਅਮਿਤ ਸ਼ਾਹ ਪ੍ਰਿयंका ਗਾਂਧੀ ਅਤੇ ਰਾਹੁਲ ਗਾਂਧੀ ਤੇ ਲੈ ਰਹੇ ਨੇ, ਉਹ ਇਸੇ ਵਜ੍ਹਾ ਤੇ ਲੈ ਰਹੇ ਨੇ, ਉਹਨਾਂ ਨੂੰ ਪਤਾ ਕਿ ਉਹਨਾਂ ਦੀ ਉੱਥੇ ਮੇਨ ਕੰਪੀਟੀਟਰ ਸਮਾਜਵਾਦੀ ਪਾਰਟੀ ਅਖਿਲੇਸ਼ ਯਾਦਵ ਹੋ ਰਹੀ ਤੇ ਬਹਿਨ ਮਾਇਆਵਤੀ ਹੋ ਰਹੀ ਹੈਗਾ, ਕਾਂਗਰਸ ਨਹੀਂ ਹੈ। ਜੇ ਕਾਂਗਰਸ ਦੇ ਦੋਵੇਂ ਉੱਥੇ ਲੜਨਗੇ ਵੀ ਤੇ ਉੱਥੇ ਟਫ ਫਾਈਟ ਨਹੀਂ ਦਿੱਤੀ ਜਾਊਗੀ ਤੇ ਬਹੁਤ ਪੋਸੀਬਲ ਹੈਗਾ ਕਿ ਪ੍ਰਿयंका ਗਾਂਧੀ ਭਾਵੇਂ ਰਾਏਬਰੇਲੀ ਤੋਂ ਜਿੱਤ ਜਾਣ ਪਰ ਅਮੇਠੀ ਤੋਂ ਰਾਹੁਲ ਗਾਂਧੀ ਹਾਰ ਸਕਦੇ ਨੇ। ਤੇ ਇਸੇ ਕਰਕੇ ਹੀ ਉਹ ਜਿਹੜੀ ਲੇਟ ਲਤੀਫੀ ਕਰ ਰਹੇ ਨੇ ਆਪਣਾ ਨਾਮਾਂਕਨ ਭਰਨ ਤੋਂ, ਆਪਣੀ ਅਨਾਊਂਸਮੈਂਟ ਕਰਨ ਤੋਂ, ਤੇ ਉਹ ਇਸੇ ਕਰਕੇ ਹੀ ਲੋਕ ਇਹਦੇ ਤੇ ਚੁਟਕੀ ਵੀ ਲੈ ਰਹੇ ਨੇ, ਇਹਦੇ ਤੇ ਗੱਲ ਵੀ ਲਗਾਤਾਰ ਹੋ ਰਹੀ ਹੈ। ਇਹ ਇਲੈਕਸ਼ਨ ਦੀ ਖਬਰ ਤੋਂ ਅਗਲੀ ਜੇ ਖਬਰ ਦੀ ਆਪਾਂ ਗੱਲ ਕਰਾਂ ਤਾਂ ਰਾਘਵ ਚੱਡੇ ਵਾਲੀ ਖਬਰ ਹੈਗੀ ਆ। ਰਾਘਵ ਚੱਡੇ ਦੀ ਗੁੰਮਸ਼ੁਦਗੀ ਤੇ ਦਿੱਲੀ 'ਚ ਖਾਸੀ ਗੱਲ ਹੋ ਰਹੀ ਹੈ। ਪੰਜਾਬ 'ਚ ਤਾਂ ਗੱਲ ਹੋ ਹੀ ਰਹੀ ਹੈ। ਪੰਜਾਬ ਦੇ ਵਿੱਚ ਤਾਂ ਇੱਕ YouTube ਚੈਨਲ ਤੇ ਕੇਸ ਵੀ ਇਹਨਾਂ ਨੇ ਦਰਜ ਕਰਾਤਾ ਹੈ, ਜਿਹਨੇ ਵਿਜੇ ਮਾਲਿਆ ਕਿਹਾ ਸੀਗਾ ਰਾਘਵ ਚੱਡੇ ਨੂੰ, ਪਰ ਦਿੱਲੀ 'ਚ ਲੋਕ ਤਾਂ ਪੋਸਟਰ ਲਾ ਰਹੇ ਨੇ ਤੇ ਦਿੱਲੀ 'ਚ ਕੋਈ ਇੱਦਾਂ ਦਾ ਕੇਸ ਨਹੀਂ ਹੋਇਆ। ਦਿੱਲੀ 'ਚ ਤਾਂ ਮਤਲਬ ਐਡਾ ਮਾੜਾ ਹਾਲ ਹੋ ਗਿਆ ਕਿ ਕਾਂਗਰਸ ਵਾਲੇ ਵੀ ਕਹਿ ਰਹੇ ਨੇ ਤੁਹਾਡਾ ਰਾਘਵ ਚੱਡਾ ਕਿੱਥੇ ਗਿਆ। ਪਾਰਟੀ 'ਚ ਐਡਾ ਕਰੂਸ਼ੀਅਲ ਟਾਈਮ ਹੈਗਾ, ਤੁਹਾਡਾ ਵੱਡਾ ਲੀਡਰ ਅਰਵਿੰਦ ਕੇਜਰੀਵਾਲ ਅੰਦਰ ਬੈਠਿਆ, ਮਨੀਸ਼ ਸਿਸੋਦੀਆ ਅੰਦਰ ਬੈਠਿਆ ਜੇਲ੍ਹ ਦੇ ਅੰਦਰ, ਤੇ ਰਾਘਵ ਚੱਡਾ ਕਦੋਂ ਕਮਾਊਗਾ। ਤੇ ਰਾਘਵ ਚੱਡੇ ਨੂੰ ਤਾਂ ਇਸ ਟਾਈਮ ਮੈਦਾਨ 'ਚ ਹੋਣਾ ਚਾਹੀਦਾ ਸੀਗਾ। 20 ਦਿਨਾਂ ਬਾਅਦ ਤਾਂ ਤੁਹਾਡੇ ਇਲੈਕਸ਼ਨ ਹੈਗੇ, ਇੱਥੇ ਵੋਟਿੰਗ ਹੋਣ ਵਾਲੀ ਹੈ 20 ਮਈ ਨੂੰ, ਤੇ ਤੁਸੀਂ ਭੱਜੇ ਫਿਰਦੇ ਹੋ, ਤੁਹਾਡੇ ਬੰਦੇ ਹੀ ਬਾਹਰ ਹੈਗੇ ਆ, ਤੇ ਇਹ ਇੱਦਾਂ ਕਿਵੇਂ ਚੱਲੂਗਾ। ਤੇ ਕਿਤੇ ਨਾ ਕਿਤੇ ਉਸ ਤੋਂ ਬਾਅਦ ਜਿਹੜਾ ਆਮ ਆਦਮੀ ਪਾਰਟੀ ਦਾ ਮੰਤਰੀ ਹੈਗਾ ਸੌਰਵ ਭਾਰਦਵਾਜ ਦਿੱਲੀ ਦਾ, ਉਹਨੇ ਆ ਕੇ ਅੱਜ ਸਫਾਈ ਦਿੱਤੀ ਹੈ ਮੀਡੀਆ ਦੇ ਵਿੱਚ। ਉਹਨੇ ਕਿਹਾ ਹੈ ਕਿ ਰਾਘਵ ਚੱਡੇ ਦੀ ਅੱਖਾਂ ਦਾ ਆਪਰੇਸ਼ਨ ਹੋਇਆ ਤੇ ਉੱਥੇ ਉਹ ਇਲਾਜ ਕਰਨ ਵਾਸਤੇ ਗਏ ਹੋਏ ਨੇ। ਉਹਨਾਂ ਦਾ ਉੱਥੇ ਉਹਦਾ ਤਾਂ ਫਿਰ ਇੱਕ ਪੱਤਰਕਾਰ ਨੇ ਪੁੱਛਿਆ ਉਹਨਾਂ ਤੋਂ ਕਿ ਉਹਦਾ ਤਾਂ ਰੈਸਟ ਪੀਰੀਅਡ ਵੀ ਪੂਰਾ ਹੋ ਚੁੱਕਿਆ, ਫਿਰ ਕਿਉਂ ਬੈਠਿਆ, ਤਾਂ ਕਿਹਾ ਕਿ ਉਹਦਾ ਰੈਸਟ ਐਕਸਟੈਂਡ ਹੋ ਗਿਆ। ਇਹ ਪਹਿਲਾ ਕੇਸ ਦੇਖਿਆ ਜਿਸ 'ਚ ਜਿਹੜਾ ਕਿਸੇ ਆਗੂ ਦਾ ਰੈਸਟ ਟਾਈਮ ਐਕਸਟੈਂਡ ਹੋ ਗਿਆ ਹੈ। ਉੱਦਾਂ ਤੁਸੀਂ ਇਹ ਵੀ ਦੇਖੋ ਕਿ ਦਿੱਲੀ 'ਚ ਤਾਂ ਇਹਨਾਂ ਦੀ ਜ਼ਰੂਰਤ ਨਹੀਂ ਹੈ ਕਿ ਲੋਕਾਂ 'ਤੇ ਕੇਸ ਕਰ ਦੇਣ ਤੇ ਉਹਨਾਂ 'ਤੇ ਕੁਛ ਮਾੜਾ ਚੰਗਾ ਬੋਲ ਦੇਣ, ਤੇ ਪੰਜਾਬ 'ਚ ਇਹ ਪੱਤਰਕਾਰਾਂ 'ਤੇ ਕੇਸ ਕਰੀ ਜਾਂਦੇ ਨੇ। ਜੇ ਰਾਘਵ ਚੱਡੇ ਨੂੰ ਵਿਜੇ ਮਾਲਿਆ ਕਹਿਤਾ ਤੇ ਤੁਸੀਂ ਇਹਨਾਂ ਦਾ ਦੋਗਲਾਪਨ ਦੇਖੋ ਕਿ ਦਿੱਲੀ 'ਚ ਕਿਵੇਂ ਸਰਕਾਰ ਚਲਾ ਰਹੇ ਨੇ, ਪੰਜਾਬ 'ਚ ਕਿਵੇਂ ਸਰਕਾਰ ਚਲਾ ਰਹੇ ਨੇ। ਪੰਜਾਬ 'ਚ ਜਿਹੜੀ ਆਮ ਆਦਮੀ ਪਾਰਟੀ ਹੈਗੀ ਆ ਉਹ ਉੱਦਾਂ ਹੀ ਸਰਕਾਰ ਚਲਾ ਰਹੀ ਹੈ ਜਿਵੇਂ ਪੂਰੇ ਮੁਲਕ ਭਰ 'ਚ BJP ਚਲਾ ਰਹੀ ਹੈ। ਦਿੱਲੀ 'ਚ ਤਾਂ ਇਹ ਲਿਬਰਲ ਬਣ ਜਾਂਦੇ ਨੇ, ਪੰਜਾਬ 'ਚ ਇਹ BJP ਬਣ ਜਾਂਦੇ ਨੇ। ਇਹ ਜਿਹੜਾ ਦੋਗਲਾਪਨ ਹੈਗਾ ਆਮ ਆਦਮੀ ਪਾਰਟੀ ਦਾ, ਉਹ ਵੀ ਐਕਸਪੋਜ਼ ਕਿਤੇ ਨਾ ਕਿਤੇ ਇਸ ਘਟਨਾ ਰਾਘਵ ਚੱਡੇ ਦੀ ਘਟਨਾ ਤੋਂ ਹੁੰਦਾ ਹੈਗਾ, ਤੇ ਲੋਕਾਂ ਨੂੰ ਵੀ ਇਹਦੇ ਤੇ ਅਵੇਅਰ ਰਹਿਣ ਦੀ ਜ਼ਰੂਰਤ ਹੈ ਤੇ ਆਮ ਆਦਮੀ ਪਾਰਟੀ ਦੇ ਇਸ ਦੋਗਲੇਪਨ ਤੇ ਗੱਲ ਕਰਨ ਦੀ ਲੋੜ ਹੈਗੀ ਆ। ਤੇ ਇਹ ਮੋਟੀਆਂ ਅੱਜ ਦੀਆਂ ਖਬਰਾਂ ਸੀਗੀਆਂ ਪੋਲੀਟੀਕਲ ਹਲਕਿਆਂ 'ਚ। ਇਹਨਾਂ ਖਬਰਾਂ ਦੇ ਆਲੇ ਦੁਆਲੇ ਅੱਜ ਗੱਲ ਹੁੰਦੀ ਰਹੀ ਤੇ ਇਹਨਾਂ ਦਾ ਅੱਜ ਵਿਸ਼ਲੇਸ਼ਣ ਮੈਂ ਤੁਹਾਡੇ ਅੱਗੇ ਪੇਸ਼ ਕੀਤਾ, ਤੇ ਕੱਲ ਦੁਬਾਰੇ ਮਿਲਾਂਗੇ ਇਸੇ ਕਿਸਮ ਦੀਆਂ ਖਬਰਾਂ ਨਾਲ ਤੇ ਨਵੇਂ ਵਿਸ਼ਲੇਸ਼ਣ ਨਾਲ। ਤੁਸੀਂ ਸੁਣਦੇ ਅਤੇ ਦੇਖਦੇ ਰਹੋ ਪੰਜਾਬੀ ਰੇਡੀਓ USA।